ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਡੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਦਸਾਂਝ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਕਰਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਨੂੰ ਮਿਲ ਰਿਹਾ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਤੇ ਦੇਸ਼ ਦੁਨੀਆ ਦੀਆਂ ਗੱਲਾਂ ਅਸੀਂ ਕਰਦੇ ਹਾਂ। ਕੁਝ ਗੱਲਾਂ ਜਿਹੜੀਆਂ ਖਬਰਾਂ ਦੇ ਵਿੱਚ ਹੁੰਦੀਆਂ ਪਰ ਉਹਨਾਂ ਦੇ ਫੈਕਟ ਜਿਹੜੇ ਅਸਲੀ ਆ ਉਹ ਕਿਤੇ ਥੱਲੇ ਪਏ ਰਹਿ ਜਾਂਦੇ ਆ। ਉਹਨਾਂ ਨੂੰ ਉਭਾਰਨ ਦੀ ਕੋਸ਼ਿਸ਼ ਹੁੰਦੀ ਹੈ ਸਾਡੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਈਏ। ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408-272-2500 4082722500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਝਾਮਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਪਿਛਲੇ 3 ਦਿਨ ਲਗਾਤਾਰ ਭਾਰਤ ਦੇ ਵਿੱਚ ਪੂਰੀ ਗਹਿਮਾ ਗਹਿਮੀ ਰਹੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਉੱਥੇ ਪਹੁੰਚੇ, ਕਈ ਸਮਝੌਤੇ ਹੋਏ, ਕਈ ਗੱਲਾਂ ਹੋਈਆਂ। ਉਹ ਰਿਪਬਲਿਕ ਡੇ ਦੀ ਪਰੇਡ 'ਤੇ ਵੀ ਪਹੁੰਚੇ, ਉੱਥੇ ਵੀ ਬਹੁਤ ਕੁਛ ਹੋਇਆ। ਸੋ ਤੁਸੀਂ ਦੱਸੋ ਵੀ ਕਿਸ ਤਰੀਕੇ ਦੀ ਇਹਨਾਂ ਦੀ ਜਿਹੜੀ ਯਾਤਰਾ ਉਹ ਨਿਬੜੀ। ਦੇਖੋ, ਮੀਡੀਆ ਦੇ ਵਿੱਚ ਤਾਂ ਇਹ ਗੱਲ ਛਾਈ ਗਈ ਹੈ ਕਿ ਭਾਰਤ ਤੇ ਅਮਰੀਕਾ ਦੀ ਇਹ ਜਿਹੜੀ ਸਾਂਝ ਹੈ, ਜਿਹੜੇ ਲਫ਼ਜ਼ ਵੀ ਵਰਤੇ ਓਬਾਮਾ ਸਾਹਿਬ ਨੇ, ਵੀ ਇਹ ਸਾਂਝ ਸਾਡੀ ਜਿਹੜੀ ਹੈ ਸਧਾਰਨ ਸਾਂਝ ਨਹੀਂ ਹੈ, ਸਗੋਂ ਅਸੀਂ ਸਰਵੋਤਮ ਇੱਕ ਦੂਜੇ ਦੇ ਭਾਈਵਾਲ ਹੈ। ਮਸਲਾ ਇਹ ਹੈ ਕਿ ਦੁਨੀਆ ਦੇ ਨਕਸ਼ੇ ਦੇ ਉੱਤੇ ਜੋ ਕੁਝ ਵੀ ਇਸ ਵੇਲੇ ਵਾਪਰ ਰਿਹਾ ਹੈ, ਉਹਨੂੰ ਜੇ ਥੋੜ੍ਹਾ ਨੀਚ ਨਾਲ ਦੇਖਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਕਿੱਥੇ ਨਹੀਂ ਅਮਰੀਕਾ ਦੀ ਗੱਲ ਹੋਈ ਹੋਈ ਹੈ। ਦੁਨੀਆ ਦੇ ਹਰ ਖਿੱਤੇ ਦੇ ਵਿੱਚ, ਹਰ ਮੁਲਕ ਦੇ ਵਿੱਚ, ਛੋਟੇ ਤੋਂ ਵੱਡੇ ਮੁਲਕ ਦੇ ਵਿੱਚ ਅਮਰੀਕਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੈ ਜੀ। ਸਾਡੇ ਬਹੁਤ ਹੀ ਵੱਡੇ ਸ਼ਾਇਰ ਹੋਏ ਨੇ ਡਾਕਟਰ ਜਗਤਾਰ, ਉਹਨਾਂ ਦੀ ਇੱਕ ਨਜ਼ਮ ਹੈ ਕਿੱਥੇ ਨਹੀਂ ਅਮਰੀਕਾ। ਕਿੱਥੇ ਨਹੀਂ ਅਮਰੀਕਾ ਨਾਂ ਦੀ ਨਜ਼ਮ ਦੇ ਵਿੱਚ ਉਹ ਦੱਸਦੇ ਹੈ ਸਾਰਥਕ ਕੁਝ ਇਸ ਕਿਸਮ ਦਾ ਹੈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਮਰੀਕਾ ਤੋਂ ਭਾਵ ਅਮਰੀਕੀ ਨੀਤੀ ਹੈ। ਅਮਰੀਕਾ ਤੋਂ ਭਾਵ ਕੋਈ ਇਹ ਨਾ ਲੈ ਲਵੇ ਕਿ ਅਸੀਂ ਜਦੋਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਅਮਰੀਕੀ ਆਵਾਮ ਦੀ ਗੱਲ ਕਰਦੇ ਹਾਂ ਜੀ। ਅਮਰੀਕੀ ਆਵਾਮ ਜਿਹੜਾ ਹੈ, ਅਮਰੀਕਾ ਦੀ ਜਿਹੜੀ ਜਨਤਾ ਆ, ਉਹਦੇ ਹੱਸਦੀ ਜਿੱਦਾਂ ਅਸੀਂ ਹੱਸਦੇ ਹਾਂ, ਉਹਦੇ ਰੋਂਦੇ ਆ ਜਿੱਦਾਂ ਅਸੀਂ ਰੋਂਦੇ ਹਾਂ। ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਥੋੜ੍ਹੇ ਬਹੁਤ ਫਰਕ ਨਾਲ ਸਾਡੇ ਵਰਗੀ ਹੈ। ਅਸੀਂ ਜਦੋਂ ਅਮਰੀਕਾ ਦਾ ਜ਼ਿਕਰ ਕਰਦੇ ਹਾਂ, ਜਦੋਂ ਬਰਾਕ ਓਬਾਮਾ ਕਰਨ ਵਾਲੇ ਵਿਅਕਤੀ ਦੀ ਗੱਲ ਕਰਦੇ ਆ। ਸੋ ਜਿਹੜੇ ਡਾਕਟਰ ਜਗਤਾਰ ਦੀ ਨਜ਼ਰ ਹੈ ਉਹਦੇ ਚ ਵੀ ਅਮਰੀਕੀ ਨੀਤੀਆਂ ਕੀ ਹੈ। ਦੁਨੀਆ ਦੇ ਹਰ ਖਿੱਤੇ ਚ ਛੋਟੇ ਤੋਂ ਵੱਡੇ ਮੁਲਕ ਤੱਕ ਅਮਰੀਕੀ ਨੀਤੀਆਂ ਫੈਲੀਆਂ ਹੋਈਆਂ। ਇੱਕ ਤਾਂ ਜਾ ਕੇ ਡਾਕਟਰ ਜਗਤਾਰ ਕਹਿੰਦੇ ਆ ਆਪਣੀ ਨਜ਼ਰ ਦੇ ਵਿੱਚ ਵੀ ਅਮਰੀਕਾ ਜਿਹੜਾ ਆ ਉਹ ਆਏਗਾ ਕਿ ਤੁਹਾਡਾ ਸਾਰਾ ਕੁਝ ਲੁੱਟ ਕੇ ਲੈ ਜਾਏਗਾ ਤੇ ਤੁਹਾਡੇ ਜਿਹੜੇ ਬੂਟ ਆ ਉਹਨਾਂ ਨੇ ਸਿਰਫ ਤਸਮੇ ਛੱਡ ਜਾਏਗਾ। ਉਹ ਤਸਮੇ ਫਿਰ ਬਾਅਦ ਵਿੱਚ ਤੁਹਾਡੇ ਖੁਸ਼ੀਆਂ ਦੇ ਕੰਮ ਆਉਣਗੇ ਕਿ ਤਸਮਿਆਂ ਦੇ ਨਾਲ ਤੁਸੀਂ ਆਪ ਖੁਦਕੁਸ਼ੀ ਕਰ ਲਓ। ਬੜੀ ਸੂਖਮ ਜਿਹੀ ਗੱਲ ਹੈ ਇਹ। ਏਦਾਂ ਕੋਈ ਗੱਲ ਨਹੀਂ ਕਰਦਾ ਜਿੱਦਾਂ ਡਾਕਟਰ ਜਗਤਾਰ ਨੇ ਆਪਣੀ ਨਜ਼ਰ ਚ ਅਮਰੀਕਾ ਨੂੰ ਇੱਕ ਕਿਸਮ ਦਾ ਅਮਰੀਕਾ ਦੀ ਨੀਤੀਆਂ ਨੂੰ ਜਿੱਦਾਂ ਉਹਨਾਂ ਨੇ ਇੱਕ ਦੇਖਿਆ ਕੀ ਫਰਕ ਕੀਤੀ। ਅੱਜ ਦੇ ਸੰਦਰਭ ਵਿੱਚ ਡਾਕਟਰ ਜਗਤਾਰ ਨੇ ਮੈਨੂੰ ਇਸ ਕਰਕੇ ਯਾਦ ਆਈ ਹੈ ਕਿ ਅਮਰੀਕਾ ਦਾ ਜਿਹੜਾ ਆਉਣ ਹੈ ਜਾਂ ਬਰਾਕ ਓਬਾਮਾ ਸਾਹਿਬ ਦਾ ਜਿਹੜਾ ਭਾਰਤ ਦਾ ਦੌਰਾ ਹੈ, ਉਹਨੂੰ ਇੰਨਾ ਪਹੁੰਚਾ ਰਿਹਾ ਹੈ ਕਿ ਜੇ ਤੋਂ ਲੱਗਦਾ ਹੈ ਕਿ ਨਹੀਂ ਦੁਨੀਆ ਦੀ ਜਿਹੜੀ ਅਮਰੀਕਾ ਦੇ ਬਰਾਬਰ ਦੀ ਤਾਕਤ ਭਾਰਤ ਬਣ ਗਈ ਅਮਰੀਕਾ ਦੇ ਆਉਣ ਕਰਕੇ ਜਾਂ ਬਰਾਕ ਓਬਾਮਾ ਦੀ ਭਾਰਤ ਫੇਰੀ ਕਰਕੇ। ਸੱਚ ਇਹ ਨਹੀਂ ਹੈ।
ਜੀ ਸੱਚ ਉਹੀ ਹੈ ਜਿਹੜਾ ਡਾਕਟਰ ਜਗਤਾਰ ਦੀ ਨਸਲ ਦੇ ਵਿੱਚ ਹੈ। ਸੱਚ ਇਹ ਆ ਵੀ ਅਲਾਮਾ ਸਾਹਿਬ ਦੀ ਇਹ ਥਿਊਰੀ ਜਿਹੜੀ ਹੈ, ਬਾਕੀ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਛੱਡ ਵੀ ਲਓ, ਜਿਹੜੇ ਬਾਕੀ ਸਮਝੌਤੇ ਹੋਏ ਆ, ਰੱਖਿਆ ਦੇ ਖੇਤਰ 'ਚ ਸਮਝੌਤਾ ਹੋਇਆ ਜਾਂ ਬਾਕੀ ਵੱਖਰੇ ਵੱਖਰੇ ਹੈਲਥ ਦੇ ਖੇਤਰ ਦੇ ਵਿੱਚ, ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜੇ ਸਮਝੌਤੇ ਹੋਏ ਆ, ਉਹਨਾਂ ਨੂੰ ਤੁਸੀਂ ਇੱਕ ਮਿੰਟ ਵਾਸਤੇ ਸਾਈਡ ਲਾਈਨ ਤੇ ਰੱਖ ਲਓ। ਪਰ ਜਿਹੜਾ ਮਕਸਦ ਸੀ ਇਸ ਦੌਰੇ ਦਾ, ਉਹ ਮਕਸਦ ਸੀ ਪਰਮਾਣੂ ਦੇ ਉਹ ਰਿਕੇ ਪਏ ਹੋਏ ਸੀ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਦੌਰਾਨ, ਉਹ ਰਿਕੇ ਦੂਰ ਕਰਨੇ ਸੀ ਤੇ ਉਹ ਰਿਕੇ ਦੂਰ ਹੋ ਗਏ। ਪਰਮਾਣੂ ਡੀਲ ਜਿਹੜੀ ਉਹ ਸਿਰੇ ਲਗਭਗ ਚੜ ਗਈ ਹੈ। ਉਹ ਰਿਕੇ ਕੀ ਸੀ? ਅਮਰੀਕਾ ਜਿਹੜਾ ਸਭ ਤੋਂ ਵੱਡਾ ਇਹ ਸੀ ਕਿ ਜਵਾਬਦੇਹੀ ਦਾ ਮਸਲਾ ਸੀ ਕਿ ਜੇ ਭਾਰਤ ਦੇ ਵਿੱਚ ਅਮਰੀਕਾ ਆਵੇ, ਪਰਮਾਣੂ ਡੀਲ ਦਾ ਇਸ਼ੂ ਜਿਹੜਾ ਹੈ ਉਹ ਕਲੀਅਰ ਕਰਕੇ ਪਰਮਾਣੂ ਰਿਐਕਟਰ ਜਿਹੜਾ ਭਾਰਤ ਪਹੁੰਚਾ ਕੇ ਲਾਵੇ। ਅਮਰੀਕਾ ਕਹਿੰਦਾ ਸੀ ਮੇਰੀ ਜਵਾਬਦੇਹੀ ਕੋਈ ਨਾ ਹੋਵੇ, ਵੀ ਕਿਸੇ ਕਿਸੇ ਦੀ ਲਾਇਬਿਲਿਟੀ ਨਾ ਹੋਵੇ, ਵੀ ਅਸੀਂ ਆਪਣੇ ਪਰਮਾਣੂ ਰਿਐਕਟਰ ਵੀ ਇੱਥੇ ਲਾਵਾਂਗੇ, ਪਰ ਜੇ ਹਾਦਸਾ ਵਾਪਰਦੇ ਉਹਦੇ ਵਾਸਤੇ ਅਮਰੀਕੀ ਕੰਪਨੀ ਜ਼ਿੰਮੇਵਾਰ ਨਹੀਂ ਹੈ। ਪਿਛਲੀਆਂ ਜਿਹੜੀਆਂ ਸਰਕਾਰਾਂ ਡਾਕਟਰ ਮਨਮੋਹਨ ਸਿੰਘ ਦੀਆਂ 2 ਵਾਰ ਰਹੀਆਂ, UPA 1 ਤੇ UPA 2, ਉਹਨਾਂ ਸਰਕਾਰਾਂ ਦੇ ਦੌਰਾਨ ਇਹ ਗੱਲ ਮਨਵਾ ਨਹੀਂ ਸਕਿਆ ਅਮਰੀਕਾ। ਡਾਕਟਰ ਮਨਮੋਹਨ ਸਿੰਘ ਜਿਹੜਾ ਨੂੰ ਭਾਰਤ ਦੇ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਗਿਆ ਤੇ ਉਹ ਦਸਤਖਤ ਨਹੀਂ ਕਰਕੇ ਉਹਦੇ ਕਾਰਨ ਦਸਤਖਤ ਨਹੀਂ ਕਰ ਸਕੇ, ਨਹੀਂ ਕਿ ਚੀਜ਼ਾਂ ਦੇ ਚੜੇ, ਉਹ ਇਸ ਕਰਕੇ ਦਸਤਖਤ ਨਹੀਂ ਕਰ ਸਕੇ ਕਿਉਂਕਿ ਪਹਿਲੀ ਜਿਹੜੀ UPA 1 ਸੀ ਲੈਫਟ ਜਿਹੜਾ ਵਿਰੋਧ ਕਰ ਰਿਹਾ ਸੀ ਪਰਮਾਣੂ ਡੀਲ ਦਾ, ਪਰਮਾਣੂ ਡੀਲ ਦੇ ਇਸ਼ੂ ਦੇ ਉੱਤੇ ਹੀ ਲੈਫਟ ਨੇ ਜਿਹੜਾ ਸਰਕਾਰ ਤੋਂ ਲੈਟ ਵਾਪਸ ਲਈ ਸੀ। ਸਰਕਾਰ ਫਿਰ ਵੀ ਬਚ ਗਈ, ਪਰ ਸਰਕਾਰ ਇਕੱਲੇ ਤੌਰ ਤੇ ਕਾਂਗਰਸ ਪਾਰਟੀ ਸਰਕਾਰ ਦੇ ਵਿੱਚ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਨੂੰ ਬਹੁਤ ਕੱਲਿਆ ਹੁੰਦੀ ਸੀ। UPA 2 ਵੀ ਆ ਗਈ, ਉਹਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਦੀ ਪਾਰਟੀ ਕਾਂਗਰਸ ਪਾਰਟੀ ਨੂੰ ਇਕੱਲੇ ਬਹੁਮਤ ਨਹੀਂ ਸੀ। ਸੋ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ UPA 1 'ਚ ਵੀ ਤੇ UPA 2 ਦੇ ਵਿੱਚ ਉਹਦੇ ਕੋਲ ਇਕੱਲਿਆਂ ਬਹੁਮਤ ਨਾ ਹੋਣ ਕਰਕੇ ਚਾਹੁੰਦਾ ਹੋਇਆ ਵੀ ਅਮਰੀਕਾ ਦੇ ਹਿੱਤ ਪੂਰਨ ਵਾਲਾ ਪਰਮਾਣੂ ਡੀਲ ਦਾ ਇਸ਼ੂ ਜਿਹੜਾ ਉਹਦੇ 'ਤੇ ਸਾਈਨ ਨਹੀਂ ਕਰ ਸਕੇ ਜੀ। ਹੁਣ ਜਿਹੜਾ ਨੂੰ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀ ਕਿਹਾ ਜਾ ਰਿਹਾ ਹੈ ਮੁਕਾਬਲਤਨ ਡਾਕਟਰ ਮਨਮੋਹਨ ਸਿੰਘ ਦੇ ਨਰਿੰਦਰ ਮੋਦੀ ਸਾਹਿਬ ਨੂੰ, ਕਿ ਕਿਹਾ ਜਾ ਰਿਹਾ ਕਿ ਬੜੇ ਪਾਪੂਲਰ ਸਾਡੇ ਪ੍ਰਾਈਮ ਮਿਨਿਸਟਰ ਹੈ, ਬੋਲਦੇ ਵੀ ਬਹੁਤ ਹੈ, ਗੱਲ ਵੀ ਬਹੁਤ ਜ਼ਿਆਦਾ ਕਰਦੇ ਆ, ਭਾਸ਼ਣ ਵੀ ਚੰਗਾ ਕਰ ਲੈਂਦੇ ਆ, ਉਹਨਾਂ ਨੇ 1 ਮਿੰਟ ਨਹੀਂ ਲਾਇਆ ਪਰਮਾਣੂ ਡੀਲ ਤੇ ਸਾਈਨ ਕਰਨ ਵਾਸਤੇ। ਇਹ ਇਸ ਵੇਲੇ ਦੀ ਸਿਚੁਏਸ਼ਨ ਹੈ। ਇਸੇ ਕਰਕੇ ਟਾਈਮ ਮੈਗਜ਼ੀਨ ਜਿਹੜਾ ਆ ਉਹ ਜਦੋਂ ਪ੍ਰਧਾਨ ਮੰਤਰੀ ਸੀਗੇ ਡਾਕਟਰ ਮਨਮੋਹਨ ਸਿੰਘ, ਉਹਨਾਂ ਨੂੰ ਅੰਡਰ ਅਚੀਵਰ ਕਹਿਣ ਲੱਗ ਪਿਆ ਸੀ ਕਿਉਂਕਿ ਅਮਰੀਕਾ ਜੋ ਚਾਹੁੰਦਾ ਸੀ UPA 1 ਤੇ UPA 2 ਨਹੀਂ ਸੀ ਕਰ ਸਕੀ। ਤੇ ਇਸ ਤੋਂ ਪਹਿਲਾਂ ਕਿ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਨੂੰ ਆਪਣਾ ਕੈਂਡੀਡੇਟ ਬਣਾਉਣ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜੀ ਵਰਲਡ ਮਾਰਕੀਟ ਸੀ ਉਹਨੇ ਅਨਾਊਂਸ ਕਰ ਦਿੱਤਾ ਕਿ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏਗਾ। ਕਾਰਨ ਇਹ ਸੀ ਕਿ ਨਰਿੰਦਰ ਮੋਦੀ ਦੇ ਰੂਪ ਦੇ ਵਿੱਚ ਕਾਰਪੋਰੇਟ ਵਰਲਡ ਨੂੰ ਇੱਕ ਅਜਿਹਾ ਮੋਹਰਾ ਮਿਲ ਗਿਆ ਜਿਹਨੇ ਸਾਰੀਆਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਜੀ। ਮੈਨੂੰ ਬੜਾ ਕਹਿ ਲਓ ਵੀ ਕਈ ਵਾਰੀ ਹਾਦਸਾ ਵੀ ਆਉਂਦਾ, ਕਈ ਵਾਰੀ ਇਹ ਵੀ ਦੇਖ ਕੇ ਵੀ ਲੋਕ ਕਿੱਦਾਂ ਕਮੈਂਟ ਕਰਦੇ ਆ। ਇਟਲੀ 'ਚ ਮੇਰਾ ਇੱਕ ਦੋਸਤ ਰਹਿੰਦਾ, ਉਹਨੇ ਇੱਕ ਕਮੈਂਟ ਪਾਇਆ ਫੇਸਬੁੱਕ ਸਟੇਟਸ ਤਾਂ ਉਹਨੇ ਪਾਇਆ, ਉਹਨੂੰ ਕਿਸੇ ਨੇ ਪੁੱਛਿਆ ਵੀ ਨਰਿੰਦਰ ਮੋਦੀ ਵੀ ਭਾਰਤੀ ਸਰਕਾਰ ਦਾ ਬੰਦਾ ਜੀ, ਤੇ ਉਹਨੇ ਜਵਾਬ ਇਹ ਦਿੱਤਾ ਕਿ ਨਰਿੰਦਰ ਮੋਦੀ ਭਾਰਤ ਦੇ ਜਿਹੜੇ ਉਦਯੋਗਿਕ 12, 14, 15 ਜਿਹਨਾਂ ਦਾ ਰਾਜ ਚੱਲਦਾ ਭਾਰਤ ਦੇ ਵਿੱਚ, ਉਹਨਾਂ ਦਾ ਕਲਰਕ ਹੈ ਜੀ। ਸੋ ਸਾਰਾ ਕੁਝ ਹੋ ਰਿਹਾ ਤੇ ਭਾਰਤ ਦੀ ਵਿੱਚ ਆਵਾਮਾਂ ਦੀ ਫੇਰੀ ਜਿਹੜੀ ਆ ਉਹਨੇ ਉਹ ਸਾਰੀਆਂ ਚੀਜ਼ਾਂ ਕਰ ਦਿੱਤੀਆਂ, ਜਵਾਬਦੇਹੀ ਖਤਮ ਕਰ ਦਿੱਤੀ ਹੈ। ਮਤਲਬ ਪਰਮਾਣੂ ਰਿਐਕਟਰ ਲੱਗਣਗੇ ਭਾਰਤ ਦੇ ਵਿੱਚ ਆ ਕੇ, ਉਹ ਰਿਐਕਟਰ ਜਿਹੜੇ ਹਾਲੇ ਕਿਤੇ ਯੂਜ਼ ਨਹੀਂ ਹੋਏ ਜੀ, ਉਹਦੇ ਨਾਲ ਖਤਰੇ ਗੱਜੇ ਹੋਏ ਆ। ਕੱਲ੍ਹ ਨੂੰ ਹਾਦਸਾ ਹੋ ਜਾਂਦਾ ਤਾਂ ਅਮਰੀਕੀ ਕੰਪਨੀ ਜਿਹੜੇ ਵੀ ਪਰਮਾਣੂ ਰਿਐਕਟਰ ਹੋਣਗੇ ਉਹਦੀ ਕੋਈ ਜਵਾਬਦੇਹੀ ਭਾਰਤ ਸਰਕਾਰ ਦੀ ਵੀ ਰੱਖਣੀ। 4 ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਗੁੱਟ ਬਣਾ ਦਿੱਤਾ ਜਾਣਾ ਤੇ ਉਹਦੇ ਮੁਤਾਬਕ ਜਿਹੜਾ ਸਾਰਾ ਕੰਮ ਚੱਲਣਾ। ਭੋਪਾਲ ਗੈਸ ਕਾਂਡ ਨੂੰ ਯਾਦ ਕਰਨ ਦੀ ਜ਼ਰੂਰਤ ਹੈ। ਭੋਪਾਲ ਗੈਸ ਕਾਂਡ ਵਾਪਰ ਗਿਆ, ਅੰਮ੍ਰਿਤਸਰ ਜਿਹੜਾ ਆ ਉਸ ਬਕਾਇਦਾ ਭਾਰਤੀ ਸਰਕਾਰ ਨੇ ਸੁਰੱਖਿਅਤ ਲਾਂਘਾ ਦਿੱਤਾ, ਆਪ ਜਹਾਜ਼ ਕਰਕੇ ਦਿੱਤਾ ਵੀ ਜਾ ਹੋ ਜਾ, ਕਿਸੇ ਨੂੰ ਕੋਈ ਅੰਤਿਕ ਸਜ਼ਾ ਨਹੀਂ। ਪੀੜ੍ਹੀਆਂ ਬਰਬਾਦ ਹੋ ਗਈਆਂ ਭੋਪਾਲ ਦੇ ਵਿੱਚ। ਇਹੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ। ਦਾਅਵੇ ਕੀਤੇ ਜਾ ਰਹੇ ਬਿਜਲੀ ਬੜੀ ਹੋ ਜਾਣੀ ਹੈ, ਜਿਹੜੇ ਨਾਲ ਖਤਰੇ ਵੱਜੇ ਹੋਏ ਆ ਉਹਨਾਂ ਦਾ ਕੌਣ ਦੇਣਦਾਰ ਹੈ, ਉਹਨਾਂ ਦੀ ਜਵਾਬਦੇਹੀ ਕਿਸੇ ਕੋਲ ਨਹੀਂ ਹੈ। ਸੋ ਭਾਰਤ ਨੂੰ ਸਾਡੇ ਸ਼ਾਇਰ ਨੇ ਕਿਹਾ ਸੀ ਕਿ ਤੂੰ ਰੋਲਾ ਚੰਦ ਸਿਆਰਾਂ ਨੂੰ ਇਹਨਾਂ ਸਾਰਾ ਮੁਲਕ ਮਿਟਾ ਦੇਣਾ। ਭਾਰਤ ਨੂੰ ਵੇਚਣ ਦੀ ਤਿਆਰੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਗਈ ਹੈ, ਜਿਹੜਾ ਆਗਾਜ਼ ਅਮਰੀਕੀ ਰਾਸ਼ਟਰੀ ਬਰਾਕ ਓਬਾਮਾ ਦੀ ਫੇਰੀ ਦੇ ਦੌਰਾਨ ਜਿਹੜਾ ਹੋ ਗਿਆ। ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਹੈ।
ਇਸ ਕਰਕੇ ਖਤਰਨਾਕ 1947 ਤੋਂ ਬਾਅਦ ਹੁਣ ਤੱਕ ਦਾ ਜਿਹੜਾ ਸਮਾਂ ਰਿਹਾ ਉਹਦੇ ਵਿੱਚ ਵੱਖ-ਵੱਖ ਸਰਕਾਰਾਂ ਨੇ ਵੀ ਲੋਕਾਂ ਦੇ ਵਿਰੋਧ 'ਚ ਜਿਹੜੇ ਬਹੁਤੇ ਕੰਮ ਕੀਤੇ ਹੈ। ਪਰ ਅੱਜ ਜਿਹੜੀ ਸਰਕਾਰ ਹੈ, ਇਹ ਸਰਕਾਰ ਜਿਹੜੀ ਹੈ ਕਾਰਪੋਰੇਟ ਦੇ ਨਾਲ ਇੱਕਮਿਕ ਹੋ ਗਈ ਹੈ। ਤੇ ਜਦੋਂ ਕਾਰਪੋਰੇਟ 'ਚ ਸਟੇਟ ਇੱਕਮਿਕ ਹੋ ਜਾਵੇ ਉਦੋਂ ਜਿਹੜਾ ਫਾਸ਼ਿਜ਼ਮ ਹੈ ਉਹ ਆਪਣੇ ਵਿਕਰਾਲ ਰੂਪ ਦੇ ਵਿੱਚ ਸਾਹਮਣੇ ਆਇਆ ਕਰਦਾ ਹੈ। ਅੱਜ ਦੀਆਂ ਅਖਬਾਰਾਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਹੈ ਉਹਦੇ 'ਚ ਬਹੁਤ ਸਾਰੀਆਂ ਅਖਬਾਰਾਂ 'ਚ ਫਰੰਟ ਤੇ ਫੋਟੋ ਲੱਗੀ ਹੋਈ ਹੈ। ਟਾਟਾ, ਅੰਬਾਨੀ, ਅਡਾਨੀ, ਰਿਲਾਇੰਸ ਵਾਲੇ ਜਿੰਨੇ ਵੀ ਗਰੁੱਪ ਹੈ ਉਹ ਸਾਰੇ ਗਰੁੱਪਾਂ ਦੇ ਜਿਹੜੇ ਓਨਰ ਹੈ, ਚੀਫ ਹੈ, ਉਹ ਲਾਈਨ ਬੰਨ ਕੇ ਖੜੇ ਆ ਬਰਾਕ ਓਬਾਮਾ ਸਾਹਿਬ ਨੂੰ ਮਿਲਣ ਵਾਸਤੇ। ਜੀ ਜੀ, ਜਿੱਦਾਂ ਰਾਸ਼ਨ ਦੀਆਂ ਲਾਈਨਾਂ 'ਚ ਲੱਗੇ ਹੁੰਦੇ ਹੈ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਇਹ ਕਿਹਦੇ ਹੱਥ ਪੂਰਦੀ ਹੈ ਤੇ ਜਿਹਨਾਂ ਦੇ ਹੱਥ ਪੂਰਦੀ ਹੈ ਤੇ ਉਹ ਕਿੱਦਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨੂੰ ਆਪਣੇ ਹਿੱਤਾਂ ਲਈ ਵਰਤਣਗੇ। ਸੋ ਓਬਾਮਾ ਸਾਹਿਬ ਦੀ ਯਾਤਰਾ ਜਿਹੜੀ ਹੈ ਉਹ ਗੱਲਾਂ ਬਾਤਾਂ ਦੇ ਵਿੱਚ ਮੀਡੀਆ ਦੇ ਵਿੱਚ ਬੜੀ ਪ੍ਰਚਾਰੀ ਵੀ ਜਾ ਰਹੀ ਹੈ, ਬੜਾ ਚੰਗਾ ਵੀ ਕਿਹਾ ਜਾ ਰਿਹਾ। ਸੱਚ ਇਹਦਾ ਇਹੀ ਹੈ ਕਿ ਭਾਰਤੀ ਆਵਾਮ ਦਾ ਕਾਫੀਆ ਹੋਰ ਤੰਗ ਹੋਣ ਵਾਲਾ ਹੈ। ਜੀ 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 ਇਸੇ ਦੇ ਨਾਲ ਹੀ ਆਪਾਂ ਜੁੜੀ ਹੋਈ ਜਿਹੜੀ ਆਪਾਂ ਗੱਲ ਕਰਦੇ ਹਾਂ, ਅੱਜ ਤੋਂ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜਦੋਂ ਇਲੈਕਸ਼ਨਾਂ ਸੀਗੀਆਂ ਤਾਂ ਇੱਕ ਇੰਟਰਵਿਊ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਜੀ ਕਹਿ ਰਹੇ ਸੀਗੇ ਵੀ ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਥੇ ਗਏ, ਅਮਰੀਕਾ ਆਏ ਤਾਂ ਓਬਾਮਾ ਕਰਦੇ ਰਹੇ। ਉੱਥੋਂ ਉਹਨਾਂ ਨੇ ਮਜ਼ਾਕ ਦੇ ਵਿੱਚ ਉਦੋਂ ਉਹ ਗੱਲ ਬਹੁਤ ਜ਼ਿਆਦਾ ਉਡਾਈ। ਤੇ ਆਪਾਂ ਇਸ ਫੇਰੀ ਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਨਰਿੰਦਰ ਮੋਦੀ ਆਪ ਹੀ ਜਿਹੜਾ ਇਹੀ ਕੁਛ ਕਰਦੇ ਰਹੇ। ਜਦੋਂ ਸਟੇਟ ਦਾ ਮਸਲਾ ਹੈ, ਅੱਜ ਸੱਤਾ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਹੈ, ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਹੁੰਦੇ ਉਸ ਤਰ੍ਹਾਂ ਗੱਲ ਕਰਦੇ ਹੋ। ਤੁਸੀਂ ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਤਰਜੀਹਾਂ ਰਹੀਆਂ ਹੁਣ ਤੱਕ, ਸੁਸ਼ਮਾ ਸਵਰਾਜ ਦੇ ਬਿਆਨ ਤੁਸੀਂ ਦੇਖ ਸਕਦੇ ਹੋ, ਜਾਂ ਰਾਜਨਾਥ ਸਿੰਘ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੁੰਦੇ ਸੀ ਉਹਨਾਂ ਦੇ ਬਿਆਨ ਦੇਖ ਸਕਦੇ ਹੋ। ਪਾਰਟੀ ਦੀ ਲੜਾਈ ਦੇ ਵਿੱਚ ਅਮਰੀਕਾ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਰਿਸ਼ਤਾ ਜੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੀ ਸਖਤ ਕਿਸਮ ਦੀ ਨੁਕਤਾਚੀਨੀ ਭਾਰਤੀ ਜਨਤਾ ਪਾਰਟੀ ਦੀ ਇਸ ਲੀਡਰਸ਼ਿਪ ਨੇ ਕੀਤੀ ਹੈ ਜੀ, ਨਰਿੰਦਰ ਮੋਦੀ ਨੇ ਕੀਤੀ ਹੈ। ਅੱਜ ਕਿਉਂਕਿ ਖੁਦ ਹਕੂਮਤ ਦੇ ਵਿੱਚ ਹੈ ਤੇ ਹਕੂਮਤ ਦੇ ਵਿੱਚ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨਹੀਂ ਲੈ ਕੇ ਆਈ। ਇਹ ਵੀ ਭਰਮ ਹੈ, ਭੁਲੇਖਾ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਵੜੀ ਭਾਰਤ ਦੇ ਵਿੱਚ ਹੋ ਗਈ ਹੈ। ਕਾਰਪੋਰੇਟ ਮੀਡੀਆ ਨੇ, ਕਾਰਪੋਰੇਟ ਵਰਲਡ ਨੇ ਤੈਅ ਕਰ ਲਿਆ ਸੀ ਕਿ ਉਹਨਾਂ ਨੂੰ ਕਿਹੜਾ ਬੰਦਾ ਸੂਟ ਕਰਦਾ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਤੋਂ ਵੱਡਾ ਹੋ ਗਏ ਨੇ ਨਰਿੰਦਰ ਮੋਦੀ ਸਾਹਿਬ। ਪਾਰਟੀ ਦਾ ਜਿਹੜਾ ਸਾਰਾ ਕਲਚਰ ਹੈ ਬਦਲ ਗਿਆ। ਆਉਣ ਵਾਲੇ ਸਮੇਂ ਤੁਸੀਂ ਦੇਖੋਗੇ, ਮੈਂ ਅੱਗੇ ਵੀ ਕਹਿੰਦਾ ਕਿ ਇਸ ਵੇਲੇ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ, ਉਹਨਾਂ ਦੇ ਜਮਾਤੀ ਕਿਰਦਾਰ 'ਚ ਕੋਈ ਫਰਕ ਨਹੀਂ, ਉਹਨਾਂ ਦੇ ਸੁਭਾਅ 'ਚ ਕੋਈ ਫਰਕ ਨਹੀਂ। ਜੋ ਕਾਂਗਰਸ ਪਾਰਟੀ ਕਰਦੀ ਰਹੀ ਹੈ, ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਉਹਦੇ ਤੋਂ ਵੀ ਜ਼ਿਆਦਾ ਪਿੱਛੇ ਨੂੰ ਕਰਨ ਜਾ ਰਹੀ ਹੈ। ਸੋ ਜੋ ਪਿੱਛੇ ਲੰਘ ਗਿਆ ਉਹਦੇ ਤੋਂ ਬਦਲ ਜਾਣਾ ਇਹ ਭਾਰਤੀ ਰਾਜਨੀਤੀ ਦਾ ਸਭ ਤੋਂ ਵੱਡਾ ਸੁਭਾਅ ਬਣ ਚੁੱਕਾ ਹੈ। ਉਸੇ ਸੁਭਾਅ ਨੂੰ ਜਿਹੜਾ ਹੈ ਪ੍ਰਮਾਣਿਤ ਕਰ ਰਹੇ ਨੇ ਹੁਣ ਨਰਿੰਦਰ ਮੋਦੀ ਜੀ। ਅਤੇ ਆਪਾਂ ਇਹਨਾਂ ਦੀ ਵੀ ਗੱਲ ਕਰੀਏ ਇੱਕ ਹੋਰ ਵੀ, ਇਹ ਆਪਣੇ ਆਪ ਨੂੰ ਬੜੇ ਸਾਦੇ ਜਿਹੜੇ ਜੀ ਅਖਵਾਉਂਦੇ ਆ ਵੀ ਮੈਂ ਬਹੁਤ ਸਾਦਾ ਹਾਂ, ਪਰ ਇਹ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ, ਜਿਹੜਾ ਇਹਨਾਂ ਨੇ ਸੂਟ ਪਾਇਆ ਸੀਗਾ ਤਕਰੀਬਨ 10 ਲੱਖ ਰੁਪਈਏ ਦਾ ਜਿਹੜਾ ਇਹਨਾਂ ਦਾ ਸੂਟ ਬਣਿਆ, ਤੇ ਉਤੋਂ ਵੀ ਹੈਰਾਨੀ ਕਰਨ ਵਾਲੀ ਗੱਲ ਸੀਗੀ ਵੀ ਇਹ ਸੂਟ ਦੇ ਵਿੱਚ ਜਿਹੜੀਆਂ ਸੋਨੇ ਰੰਗ ਦੇ ਨਾਲ ਜਿਹੜਾ ਕਹਿੰਦੇ ਲਾਈਨਾਂ ਸੀਗੀਆਂ, ਪਰ ਉਸਨੂੰ ਜੇ ਗੌਰ ਨਾਲ ਦੇਖਿਆ ਜਾਵੇ ਤਾਂ ਉਸ ਦੇ ਉੱਤੇ ਨਰਿੰਦਰ ਦਮੋਦਰ ਦਾਸ ਮੋਦੀ ਬਾਰ-ਬਾਰ ਲਾਈਨ ਦੇ ਵਿੱਚ ਲਿਖਿਆ ਸੀ। ਇਹ ਕਿਸ ਦੀ ਨੁਮਾਇੰਦਗੀ ਕਰ ਰਹੇ ਸੀ? ਓਬਾਮਾ ਸਾਹਿਬ ਇਹ ਕਹਿ ਰਹੇ ਸੀ ਆਪਣੇ ਭਾਸ਼ਣ ਦੇ ਵਿੱਚ ਵੀ ਇੱਕ ਕੁੱਕ ਦਾ ਪੋਤਾ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ, ਇੱਕ ਚਾਹ ਵਾਲਾ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਰ ਜੇ ਤੁਸੀਂ ਅੱਜ ਨਰਿੰਦਰ ਮੋਦੀ ਸਾਹਿਬ ਨੇ ਜਿਸ ਸੂਟ ਦਾ ਜ਼ਿਕਰ ਕੀਤਾ, ਉਸ ਸੂਟ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਨੀਅਰ ਅਬਾਊਟ 10 ਲੱਖ ਰੁਪਏ ਉਸ ਸੂਟ ਦੀ ਕੀਮਤ ਦੱਸੀ ਜਾ ਰਹੀ ਹੈ। ਜਿਹਦੇ ਸੂਟ ਤੇ ਸੈਂਕੜੇ ਸੋਨੇ ਦੀਆਂ ਧਾਰੀਆਂ ਜਿਹੜੀਆਂ ਬਣੀਆਂ ਹੋਈਆਂ। ਜੇ ਸਵਦੇਸ਼ੀ ਦੀ ਗੱਲ ਕਰਦੇ ਨੇ ਨਰਿੰਦਰ ਮੋਦੀ RSS ਦੇ ਸਵੈਮ ਸੇਵਕ ਦੇ ਤੌਰ ਦੇ ਉੱਤੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਤੌਰ ਤੇ, ਉਹ ਸਵਦੇਸ਼ੀ ਹੁਣ ਕਿੱਥੇ ਹੈ? RSS ਨੂੰ ਵੀ ਇਸ ਗੱਲ ਦਾ ਕਿਤੇ ਨਾ ਕਿਤੇ ਕੋਈ ਮਸਲਾ ਜਿਹੜਾ ਹੈ ਉਹਨਾਂ ਦੇ ਸਾਹਮਣੇ ਆਏਗਾ, ਉਹਨਾਂ ਨੂੰ ਪੁੱਛਣਾ ਪਏਗਾ ਕਿ ਹੁਣ ਦੱਸੋ ਵੀ ਤੁਹਾਡਾ ਸਵੈਮ ਸੇਵਕ ਜਿਹੜਾ ਜਿਹਦੀ ਆਪਦੀ ਤਨਖਾਹ ਜਿਹੜੀ ਹੈ ਉਹ ਜੇ ਉਸ ਤਨਖਾਹ ਦੇ ਮੁਤਾਬਕ ਉਹਨੇ ਗੁਜ਼ਾਰਾ ਕਰਨਾ ਹੋਵੇ ਤਾਂ ਬੜਾ ਵਧੀਆ ਗੁਜ਼ਾਰਾ ਹੋ ਸਕਦਾ ਉਹਦੇ ਮੁਤਾਬਕ, ਪਰ 10 ਲੱਖ ਦਾ ਸੂਟ ਨਹੀਂ ਉਹ ਪਹਿਨ ਸਕਦੇ। ਉਹਨਾਂ 10 ਲੱਖ ਦਾ ਸੂਟ ਕਿੱਦਾਂ ਤਿਆਰ ਹੋਇਆ? 1.25 ਅਰਬ ਦੀ ਜਨਤਾ ਨੂੰ ਰਿਪਰੈਜ਼ੈਂਟ ਕਰਨ ਵਾਲੇ ਨਰਿੰਦਰ ਮੋਦੀ ਉਸ 1.25 ਅਰਬ ਦੇ ਕਿਹੜੇ ਹਿੱਸੇ ਦੀ ਨੁਮਾਇੰਦਗੀ ਕਰ ਰਹੇ ਸੀ? ਉਹ 1.25 ਅਰਬ ਦੇ ਵਿੱਚੋਂ 85% ਜਿਹੜੀ ਜਨਤਾ, ਯਾਨੀ ਨੀਅਰ ਅਬਾਊਟ 100 ਕਰੋੜ ਲੋਕ ਜਿਹੜੇ ਭਾਰਤ ਦੇ, ਉਹ ਅਸਲੀ ਭਾਰਤ ਹੈ ਜਿਹਨਾਂ ਦੇ ਪੈਰਾਂ 'ਚ ਚੱਪਲਾਂ ਨਹੀਂ ਹੈ।
ਇਹਦੇ ਵਿੱਚ ਬਹੁਤ ਲੋਕ ਹੈ ਜਿਸ ਮੁਲਕ ਦੇ ਵਿੱਚ 25,000 ਬੱਚੇ ਜਨਮ ਲੈਂਦੇ ਇਸ ਕਰਕੇ ਮਰ ਜਾਣ ਕਿਉਂਕਿ ਜਣੇਪੇ ਦੀਆਂ ਸਹੂਲਤਾਂ ਨਹੀਂ। ਜਿਸ ਮੁਲਕ ਦੇ ਵਿੱਚ ਬੇਰੁਜ਼ਗਾਰੀ ਇੰਨੀ ਹੈ ਕਿ ਜੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਦੂਜੇ ਦੇ ਮੋਢਿਆਂ ਤੇ ਆਪਾਂ ਖੜਾ ਕਰ ਦਈਏ, ਇੱਕ ਦੇ ਮੋਢੇ ਤੇ ਦੂਜਾ, ਦੂਜੇ ਤੇ ਤੀਜਾ, ਤਾਂ ਅਸੀਂ ਚੰਨ ਨੂੰ ਹੱਥ ਲਾ ਸਕਦੇ ਹਾਂ। ਜਿਸ ਮੁਲਕ ਦੇ ਵਿੱਚ ਸਾਡੀਆਂ ਸਿਹਤ ਸੇਵਾਵਾਂ ਦਾ ਹਾਲ ਇਹ ਹੈ ਕਿ ਗਰੀਬ ਬੰਦਾ ਆਪਣਾ ਇਲਾਜ ਨਹੀਂ ਕਰਵਾ ਸਕਦਾ, ਜਿਸ ਮੁਲਕ ਦੇ ਵਿੱਚ ਜਿਹੜੇ ਆਦਿਵਾਸੀ ਇਲਾਕੇ ਹੈ ਉੱਥੇ ਪੱਤੇ ਖਾ ਕੇ ਲੋਕ ਜਿਹੜੇ ਆਪਣਾ ਗੁਜ਼ਾਰਾ ਕਰਦੇ ਹੈ, ਇੱਕ ਵਕਤ ਦੀ ਵੀ ਰੋਟੀ ਉਹਨਾਂ ਨੂੰ ਨਸੀਬ ਨਹੀਂ, ਉਸ ਮੁਲਕ ਦੇ ਪ੍ਰਧਾਨ ਮੰਤਰੀ 10 ਲੱਖ ਦਾ ਸੂਟ ਪਾ ਕੇ ਓਬਾਮਾ ਸਾਹਿਬ ਨੂੰ ਮਿਲ ਜਾਣ ਤਾਂ ਤੁਸੀਂ ਅੰਦਾਜ਼ਾ ਕਰ ਲਓ ਕਿ ਉਹ ਪ੍ਰਧਾਨ ਮੰਤਰੀ ਕਿਹਦੀ ਨੁਮਾਇੰਦਗੀ ਕਰਦੇ ਹੈ, ਕਿ ਉਸ ਨੰਗੇ ਪੈਰਾਂ ਵਾਲੇ ਭਾਰਤ ਦੀ ਨੁਮਾਇੰਦਗੀ ਕਰਦੇ ਹੈ, ਜਾਂ ਫਿਰ ਉਹ ਜਿਹੜਾ 15% ਦਾ ਜਿਹੜਾ ਭਾਰਤ ਦੀ ਕੁੱਲ ਆਮਦਨ ਦੇ ਵਿੱਚ ਜਿਹਨਾਂ ਦਾ 20% ਦਾ ਹਿੱਸਾ ਆ, ਜਿਨ੍ਹਾਂ ਨੇ ਨਾ ਹੀ ਲਾ ਕੇ ਹੁਣ ਜਿਹੜਾ ਮਿਲਣ ਦੀ ਕੋਸ਼ਿਸ਼ ਕੀਤੀ ਓਬਾਮਾ ਸਾਹਿਬ ਨੂੰ ਜਿੰਨਣ ਤੋਂ ਪਹਿਲਾਂ, ਜਿੱਦਾਂ ਰਾਸ਼ਨ ਦੀਆਂ ਕਤਾਰਾਂ 'ਚ ਖੜੇ ਹੁੰਦੇ ਹੈ, ਕਿ ਉਹਨਾਂ ਦੀ ਨੁਮਾਇੰਦਗੀ ਕਰਦੇ ਆ। ਸਾਫ਼ ਗੱਲ ਹੈ ਕਿ ਇੰਡੀਆ ਦੀ ਨੁਮਾਇੰਦਗੀ ਕਰਦੇ ਹੈ। ਭਾਰਤ ਜਿਹੜਾ ਨੰਗੇ ਪੈਰਾਂ ਵਾਲਾ ਭਾਰਤ ਹੈ ਉਹਦੀ ਨੁਮਾਇੰਦਗੀ ਘੱਟੋ ਘੱਟ 10 ਲੱਖ ਦਾ ਸੂਟ ਪਾ ਕੇ ਨਹੀਂ ਕੀਤੀ ਜਾ ਸਕਦੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਜੇ ਹੁਣ ਪੰਜਾਬ ਦੀ ਰਾਜਨੀਤੀ ਵੱਲ ਜੇ ਆਪਾਂ ਕਰੀਏ ਗੱਲ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਲਲਕਾਰ ਰੈਲੀ ਹੋ ਹਟੀ ਜਿਹੜੀ ਆ ਜੀ, ਉਸਨੇ ਕਾਫੀ ਜਿਹੜੀਆਂ ਭਾਜੜਾਂ ਪਾਈਆਂ ਅੰਦਰ ਹੀ ਅੰਦਰ, ਕਿਤੇ ਕਹਿ ਰਹੇ ਆ ਵੀ ਜਿਹੜੇ ਮੁੱਖ ਮੰਤਰੀ ਬਾਦਲ ਨੇ ਉਹ ਖੁਸ਼ ਵੀ ਨੇ ਵੀ ਇਹਨਾਂ ਨੇ ਨਿਸ਼ਾਨਾ ਬੀਜੇਪੀ ਤੇ ਸਾਧਿਆ। ਕੈਪਟਨ ਅਮਰਿੰਦਰ ਦੀ ਲਲਕਾਰ ਰੈਲੀ ਜਿਹੜੀ ਹੈ ਉਹਨੇ ਬਹੁਤ ਸਾਰੇ ਲੋਕਾਂ ਵਾਸਤੇ ਦਿੱਕਤਾਂ ਪੈਦਾ ਕਰ ਦਿੱਤੀਆਂ। ਅਮਰੀਕਾ ਦਿੱਕਤ ਉਹਨਾਂ ਨੇ ਪੈਦਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ, ਭਾਵੇਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਾਦਲ ਸਾਹਿਬ ਜ਼ਰੂਰ ਅੰਦਰੋਂ ਵੀ ਖੁਸ਼ ਹੈ ਕਿਉਂਕਿ ਜਿਹੜਾ ਨਿਸ਼ਾਨਾ ਹੈ ਉਸ ਰੈਲੀ ਦਾ ਉਹਦੇ ਚ ਮੁੱਖ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਬਣਾਇਆ ਗਿਆ ਜੀ। ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਵੀ ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਬੀਜੇਪੀ ਦੇ ਰੈਲੀ ਕਰਨਗੇ ਉੱਥੇ ਕੈਪਟਨ ਅਮਰਿੰਦਰ ਕਹਿੰਦੇ ਅਸੀਂ ਉੱਥੇ ਵੀ ਰੈਲੀ ਕਰਾਂਗੇ ਜੀ, ਕਿਉਂਕਿ ਜਿਹੜੀ 12 ਜਨਵਰੀ ਦੀ ਭਾਰਤੀ ਜਨਤਾ ਪਾਰਟੀ ਨੇ ਅੰਮ੍ਰਿਤਸਰ 'ਚ ਰੈਲੀ ਰੱਖੀ ਸੀ, ਉਸ ਰੈਲੀ ਨੂੰ ਪੋਸਟਪੋਨ ਕੀਤਾ ਭਾਰਤੀ ਜਨਤਾ ਪਾਰਟੀ ਨੇ ਜਦੋਂ ਕੈਪਟਨ ਅਮਰਿੰਦਰ ਨੇ ਆਪਦੀ ਰੈਲੀ ਐਲਾਨ ਕੀਤੀ ਅੰਮ੍ਰਿਤਸਰ ਦੇ ਵਿੱਚ ਜੀ। ਤੇ ਟਾਰਗੇਟ ਵੀ ਉਹਨਾਂ ਨੇ ਬਹੁਤਾ ਬੀਜੇਪੀ ਦੀ ਲੀਡਰਸ਼ਿਪ ਨੂੰ ਕੀਤਾ। ਇਸ ਵੱਲੋਂ ਬਾਦਲ ਸਾਹਿਬ ਨੂੰ ਅੰਦਰੋਂ ਅੰਦਰ ਇੱਕ ਰਾਹਤ ਹੈ ਵੀ ਉਹ ਭਾਰਤੀ ਜਨਤਾ ਪਾਰਟੀ ਜਿਹਨੇ 12 ਜਨਵਰੀ ਨੂੰ ਰੈਲੀ ਕਰਕੇ ਡਰੱਗ ਦੇ ਇਸ਼ੂ ਦੇ ਉੱਤੇ ਅਕਾਲੀ ਦਲ ਨੂੰ ਜਿਹੜੀ ਆਪਣੇ ਹੀ ਭਾਈਵਾਲ ਨੂੰ ਜਿਹੜਾ ਨਿਸ਼ਾਨੇ ਤੇ ਲੈਣਾ ਸੀ, ਉਸ ਭਾਰਤੀ ਜਨਤਾ ਪਾਰਟੀ ਨੇ ਆਪਣੀ ਰੈਲੀ ਵੀ ਪੋਸਟਪੋਨ ਕੀਤੀ ਤੇ ਕੈਪਟਨ ਦੀ ਰੈਲੀ ਦੇ ਵਿੱਚ ਉਹੀ ਉਹਨਾਂ ਦੇ ਟਾਰਗੇਟ ਤੇ ਰਹੇ। ਭਾਵੇਂ ਅਕਾਲੀ ਦਲ ਦਾ ਵੀ ਜ਼ਿਕਰ ਕੀਤਾ ਹੈ ਕੈਪਟਨ ਅਮਰਿੰਦਰ ਨੇ ਤੇ ਪੰਜਾਬ ਦੀ ਸਰਕਾਰ ਦਾ ਵੀ ਕੀਤਾ ਹੈ, ਔਰ ਮੁੱਖ ਤੌਰ ਦੇ ਉੱਤੇ ਉਹਨਾਂ ਦਾ ਟਾਰਗੇਟ ਰਿਹਾ ਭਾਰਤੀ ਜਨਤਾ ਪਾਰਟੀ, ਜਿੱਥੇ ਉਹਨਾਂ ਨੇ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਸੱਚਮੁੱਚ ਸਹਿਰਦ ਹੈ ਡਰੱਗ ਦੇ ਇਸ਼ੂ ਦੇ ਉੱਤੇ ਤਾਂ ਉਹਨੂੰ ਭਾਰਤੀ ਜਨਤਾ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਾਹਰ ਆਉਣਾ ਚਾਹੀਦਾ ਤੇ ਦਿੱਲੀ ਦੇ ਵਿੱਚ ਵੀ ਸਾਂਝੀ ਸਰਕਾਰ ਦਾ ਮਤਲਬ ਕੋਈ ਨਹੀਂ ਜੀ। ਅਗਲੀ ਗੱਲ ਜਿਹੜੀ ਇਹ ਹੈ ਕਿ ਇਹ ਅਸਲ ਵਿੱਚ ਟਾਰਗੇਟ ਜਿਹੜਾ ਹੈ ਭਾਵੇਂ ਬੀਜੇਪੀ ਜਾਂ ਅਕਾਲੀ ਬੀਜੇਪੀ ਸਰਕਾਰ ਨੂੰ ਕਰ ਰਹੇ ਹੁਣ ਕੈਪਟਨ ਅਮਰਿੰਦਰ, ਅਸਲੀ ਨਿਸ਼ਾਨਾ ਉਹਨਾਂ ਦਾ ਜਿਹੜਾ ਆ ਉਹ ਸੀਗਾ ਕੈਪਟਨ ਅਮਰਿੰਦਰ ਦਾ ਵਿਰੋਧੀ ਧਿਰ ਜਿਹੜਾ ਜਿਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਪ੍ਰਤਾਪ ਸਿੰਘ ਬਾਜਵਾ ਜੀ। ਸੋ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਭਾਵੇਂ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਬੀਜੇਪੀ ਗੱਠਜੋੜ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ, ਪਰ ਅਸਲੀ ਮਕਸਦ ਉਹਨਾਂ ਦਾ ਜਿਹੜਾ ਸੀ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਣਾ ਸੀ ਕਿ ਕਾਂਗਰਸ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ 90% ਤੋਂ 95% ਲੋਕ ਵੀ ਤੇ ਲੀਡਰਸ਼ਿਪ ਵੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਦੇ ਨਾਲ ਹੈ। ਤੇ ਕੈਪਟਨ ਅਮਰਿੰਦਰ ਦੀ ਇਹ ਰੈਲੀ ਬਹੁਤ ਜ਼ਿਆਦਾ ਸਫਲ ਰਹੀ ਹੈ। ਖੁਦ ਸਰਕਾਰੀ ਅੰਕੜੇ ਜਿਹੜੇ ਆ ਉਹ ਦੱਸਦੇ ਆ, ਖੁਫੀਆ ਏਜੰਸੀਆਂ ਦੇ, ਵੀ ਲਗਭਗ 70-75 ਹਜ਼ਾਰ ਲੋਕ ਉਸ ਰੈਲੀ 'ਚ ਆਏ ਆ। ਤੇ ਹੁਣ ਤੱਕ ਜਿਹੜੇ ਚੋਣ ਰੈਲੀਆਂ ਹੋਈਆਂ ਉਦੋਂ ਵੀ ਇੰਨਾ ਇਕੱਠ ਨਹੀਂ ਹੋਇਆ। ਸੋ ਕੈਪਟਨ ਅਮਰਿੰਦਰ ਆਪਣੀ ਇਸ ਰੈਲੀ 'ਚ 35-34 ਦੇ ਕਰੀਬ ਜਿਹੜੇ ਮੌਜੂਦਾ MLA, 50 ਸਾਬਕਾ MLA ਤੇ ਬਹੁਤ ਸਾਰੇ ਸਾਬਕਾ ਪ੍ਰਧਾਨ ਤੇ ਬਹੁਤ ਸਾਰੇ MP ਤੇ ਸਾਬਕਾ MP ਤੇ ਥੱਲੇ ਹੇਠਲੇ ਪੱਧਰ ਤੇ ਹਜ਼ਾਰਾਂ ਵਰਕਰਾਂ ਨੂੰ ਇਕੱਠੇ ਕਰਨ ਦੇ ਵਿੱਚ ਸਫਲ ਹੋ ਗਏ। ਇਹ ਸਫਲਤਾ ਜਿਹੜੀ ਕੈਪਟਨ ਅਮਰਿੰਦਰ ਦੀ ਇਹਨੇ ਜਿਹੜੀ ਹਾਈ ਕਮਾਨ ਹੈ ਉਹਨੂੰ ਵੀ ਸੋਚਾਂ 'ਚ ਪਾ ਦਿੱਤਾ ਹੈ ਕਿ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਯੂਨਿਟ ਹੈ ਪੰਜਾਬ ਦਾ ਕੀਤਾ ਕੀ ਜਾਏ, ਕਿਉਂਕਿ ਜਿਸ ਸਿਚੁਏਸ਼ਨ 'ਚ ਇਸ ਵੇਲੇ ਕੈਪਟਨ ਅਮਰਿੰਦਰ ਹੈਗੇ ਹੈ ਉਹਨੂੰ ਪਿੱਛੇ ਹਟਣ ਵਾਲੇ ਨਹੀਂ। ਉਹਨਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਜੇ ਹਾਈ ਕਮਾਨ ਪੰਜਾਬ ਦੀ ਲੀਡਰਸ਼ਿਪ ਨਹੀਂ ਬਦਲਦੀ ਤਾਂ ਇਹ ਪੋਸੀਬਿਲਿਟੀ ਬਣਦੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਆਪਣੀ ਵੱਖਰੀ ਪਾਰਟੀ ਵੀ ਪੰਜਾਬ ਦੇ ਵਿੱਚ ਬਣਾ ਸਕਦੇ ਹੈ। ਇਹ ਡਰ ਜਾਂ ਇਹ ਖੌਫ ਇਸ ਵੇਲੇ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਨ ਉਹਦੇ ਮਨ 'ਚ ਵੀ ਬੈਠਾ ਹੋਇਆ ਹੈ। ਖੁਦ ਹਾਈ ਕਮਾਨ ਦੇ ਵਿੱਚ ਮਨੀਸ਼ ਤਿਵਾੜੀ ਜਿਹੜੇ ਉਹਨਾਂ ਦੀ ਰੈਲੀ ਦੇ ਵਿੱਚ ਸ਼ਾਮਿਲ ਹੋ ਗਏ। ਸੋ ਇਹਦੇ ਤੇ ਮੈਨੂੰ ਲੱਗਦਾ ਹਾਈ ਕਮਾਨ ਨੂੰ ਹੁਣ ਥਿੰਕ ਕਰਨਾ ਪੈਣਾ ਹੈ ਵੀ ਪੰਜਾਬ ਦਾ ਮਸਲਾ ਹੱਲ ਤੇ ਕੈਪਟਨ ਅਮਰਿੰਦਰ ਦੇ ਮੁਕਾਬਲੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈ
उन्होंने हुण मैनेज करना पैना है कि अपने आप को किद्दां बचाउणा है, अपनी प्रधानगी किद्दां बचाउणी है। सो काफ़ी संगीन किस्म के हालात जिहड़े है पंजाब कांग्रेस में बने हुए हैं, जिहदे च कैप्टन अमरिंदर दा हत्थ जिहड़ा है वो काफ़ी है जी। ਜੀ 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 ਬਿਲਕੁਲ। ਸੋ ਮੁੱਖ ਨਿਸ਼ਾਨੇ ਤੇ ਜਿੱਦਾਂ ਤੁਸੀਂ ਦੱਸਿਆ ਵੀ ਪ੍ਰਤਾਪ ਸਿੰਘ ਬਾਜਵਾ ਆ ਉਹੀ ਰਹੇ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਵਤਾਰ ਸਿੰਘ ਮੱਕੜ ਹੋਣਾ ਨੇ ਇੱਕ ਜਿਹੜਾ ਵਿਵਾਦਗ੍ਰਸਤ ਬਿਆਨ ਜਿਹੜਾ ਇੱਕ ਹੋਰ ਜਾਰੀ ਕਰਤਾ ਵੀ SGPC ਹੀ ਸਰਬੱਤ ਖਾਲਸਾ ਆ। ਸੋ ਇੱਕ ਸਰਬੱਤ ਖਾਲਸੇ ਦੇ ਪੂਰੇ ਕੰਸੈਪਟ ਨੂੰ ਹੀ ਇਹ ਦਰਕਨਾਰ ਕਰ ਰਿਹਾ। ਸਰਬੱਤ ਖਾਲਸਾ ਕੀ ਹੈ? ਧਾਰਮਿਕ ਮਸਲਿਆਂ ਤੇ ਫੈਸਲਾ ਇਸ ਵਾਸਤੇ ਜਦੋਂ ਸਿੱਖ ਪੰਥ ਜੁੜਦਾ ਹੈ, ਜਿਹਦੇ ਚ ਦੁਨੀਆ ਭਰ ਚ ਫੈਲੇ ਜਿਹੜੇ ਵੱਖ-ਵੱਖ ਸਿੱਖ ਭਾਈਚਾਰੇ ਦੇ ਜਿਹੜੇ ਸਮੂਹ ਆ ਜਾਂ ਗਰੁੱਪ ਹੈ ਜਾਂ ਜਥੇਬੰਦੀਆਂ, ਉਹਨਾਂ ਦੇ ਨੁਮਾਇੰਦੇ ਜਿਹੜੇ ਹੈ ਉਹ ਸਾਰੇ ਇੱਕ ਥਾਂ ਤੇ ਜਦੋਂ ਇਕੱਠੇ ਹੁੰਦੇ ਹੈ, ਉਹਨਾਂ ਦੀ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਸਭਾ ਹੁੰਦੀ ਹੈ, ਉਹਨੂੰ ਸਰਬੱਤ ਖਾਲਸਾ ਦਾ ਨਾਂ ਦਿੱਤਾ ਜਾ ਸਕਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਦੋਂ ਸਿੱਖ ਰਾਜ ਦੀ ਸਥਾਪਨਾ ਹੋਈ ਤਾਂ ਉਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਥਾਵਾਂ ਤੋਂ ਜਿਹੜੇ ਹੈ ਸਿੱਖ ਨੁਮਾਇੰਦੇ ਪਹੁੰਚਦੇ ਰਹੇ, ਉਹਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਰਿਹਾ। 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਸਰਬੱਤ ਖਾਲਸਾ ਬਣਾਉਣ ਦੀ ਕੋਸ਼ਿਸ਼ ਹੋਈਆਂ, ਪਰ ਸਰਕਾਰ ਨੇ ਪਾਬੰਦੀ ਲਾਤੀ। 1999 ਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ 300 ਸਾਲ ਪੂਰੇ ਹੋਣ ਤੇ ਸਾਰੇ ਪ੍ਰਮੁੱਖ ਸਿੱਖ ਨੁਮਾਇੰਦੇ ਜਿਹੜੇ ਉੱਥੇ ਪਹੁੰਚੇ ਸੀ, ਇਸ ਕਰਕੇ ਉਹਨੂੰ ਸਰਬੱਤ ਖਾਲਸਾ ਕਿਹਾ ਗਿਆ ਸੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਜਿਹੜੇ ਹੈ ਉਹ ਕਹਿੰਦੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸਰਬੱਤ ਖਾਲਸਾ ਦਾ ਦੂਜਾ ਰੂਪ ਹੈ। ਦਰਅਸਲ ਜਦੋਂ ਮੱਕੜ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਜਥੇਦਾਰ ਨੂੰ ਲਾਉਣ ਦਾ ਜਾਂ ਕਿਸੇ ਜਥੇਦਾਰ ਨੂੰ ਉਹਦੇ ਅਹੁਦੇ ਤੋਂ ਹਟਾਉਣ ਦਾ ਕੋਈ ਹੱਕ ਹੈ, ਤਾਂ ਉਸ ਵੇਲੇ ਜਨਰਲ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਖਾਲਸਾ ਦਾ ਦੂਸਰਾ ਰੂਪ ਹੈ ਜੀ। ਮੱਕੜ ਸਾਹਿਬ ਜਿਹੜੇ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਚ ਗਏ ਸੀ ਨਵੇਂ ਜਥੇਦਾਰ ਗੁਰਮੁਖ ਸਿੰਘ ਨੂੰ ਨਿਯੁਕਤ ਕਰਨ। ਪੱਤਰਕਾਰਾਂ ਨੇ ਸਵਾਲ ਜਵਾਬ ਜਦੋਂ ਕੀਤੇ, ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਉਹਨਾਂ ਨੇ ਪੱਤਰਕਾਰਾਂ ਨੇ ਫਿਰ ਪੁੱਛਿਆ ਕਿ SGPC ਨੂੰ ਤੁਸੀਂ ਸਰਬੱਤ ਖਾਲਸਾ ਦਾ ਦੂਜਾ ਰੂਪ ਕਿਵੇਂ ਕਹਿ ਸਕਦੇ ਹੋ? ਫਿਰ ਮੱਕੜ ਸਾਹਿਬ ਸਫਾਈ ਦੇਣ ਲੱਗ ਪਏ ਵੀ ਸਿੱਖਾਂ ਦਾ ਜਿਹੜਾ ਵੀ ਮਸਲਾ ਕੋਈ ਹੁੰਦਾ ਉਹਨੂੰ ਜੇ ਕੋਈ ਡੀਲ ਕਰਦਾ ਤੇ ਸ਼੍ਰੋਮਣੀ ਕਮੇਟੀ ਡੀਲ ਕਰਨੀ, ਇਸ ਕਰਕੇ ਮੈਂ ਕਹਿਣਾ ਕਿ ਸ਼੍ਰੋਮਣੀ ਕਮੇਟੀ ਹੀ ਸਰਬੱਤ ਖਾਲਸਾ ਦਾ ਦੂਜਾ ਰੂਪ ਹੈ। ਹੁਣ ਇਹ ਤਾਂ ਲਾਜ਼ਮੀ ਤੌਰ ਦੇ ਉੱਤੇ ਕੰਟਰੋਵਰਸੀ ਹੋ ਰਹੀ ਸੀ, ਕਿਉਂਕਿ ਸਰਬੱਤ ਖਾਲਸਾ ਕੀ ਹੈ ਉਹ ਅਸੀਂ ਸ਼ੁਰੂ ਦੱਸਿਆ। ਜਿੰਨੀ ਦੇਰ ਤੱਕ ਦੁਨੀਆ ਭਰ ਚ ਫੈਲੇ ਹੋਏ ਸਿੱਖ ਸੰਗਠਨ ਜਿਹੜੇ ਉਹਨਾਂ ਦੇ ਨੁਮਾਇੰਦੇ ਸਾਰੇ ਸੰਗਠਨਾਂ ਦੇ ਨੁਮਾਇੰਦੇ ਇੱਕ ਥਾਂ ਇਕੱਠੇ ਨਹੀਂ ਹੁੰਦੇ, ਉਹ ਸਰਬੱਤ ਖਾਲਸਾ ਨਹੀਂ ਹੋ ਸਕਦਾ। ਤੇ ਇਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਕਮੇਟੀ ਦੇ ਕੁਝ ਮੈਂਬਰ ਵੀ ਸਹਿਮਤ ਹੈ। ਜਨਰਲ ਮੱਕੜ ਦੇ ਨਾਲ ਕਰਨੈਲ ਸਿੰਘ ਪਲੌਲੀ ਨੇ ਵੀ ਕਿਹਾ ਵੀ ਕੋਈ ਜਿਹੜਾ ਹੁੰਦਾ ਹੋਏਗਾ ਜਦੋਂ SGPC ਨੂੰ ਤੁਸੀਂ ਸਰਬੱਤ ਖਾਲਸਾ ਕਹਿ ਸਕਦੇ ਸੀ, ਪਰ ਹੁਣ ਨਹੀਂ ਹੈ, ਕਿਉਂਕਿ ਸਿੱਖ ਜਿਹੜੇ ਹੈ ਦੁਨੀਆ ਭਰ ਚ ਫੈਲੇ ਹੋਏ ਹੈ ਤੇ ਜਿਨ੍ਹਾਂ ਨੂੰ SGPC ਚ ਕਿਸੇ ਕਿਸਮ ਦੀ ਕੋਈ ਨੁਮਾਇੰਦਗੀ ਨਹੀਂ ਹੈ ਜੀ। ਸਿੱਖ ਵਿਦਵਾਨ ਰਿਟਾਇਰਡ IAS ਅਫਸਰ ਗੁਰਤੇਜ ਸਿੰਘ ਨੇ ਵੀ ਲਗਭਗ ਇਹੀ ਗੱਲ ਕਹੀ ਹੈ। ਬਾਅਦ ਵਿੱਚ ਜਿਹੜੀ ਸ਼੍ਰੋਮਣੀ ਇੱਕ ਸੰਸਥਾ ਹੈਗੀ ਦਲ ਖਾਲਸਾ, ਸਿੱਖ ਭਾਈਚਾਰੇ ਦੀ ਸਭ ਤੋਂ ਪੁਰਾਣੀ ਸੰਸਥਾ ਦਲ ਖਾਲਸਾ, ਉਹਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਦਾ ਵੀ ਬਿਆਨ ਆਇਆ। ਉਹਨਾਂ ਨੇ ਵੀ ਬੜਾ ਸਖਤ ਇਤਰਾਜ਼ ਪ੍ਰਗਟ ਕੀਤਾ ਜਨਰਲ ਮੱਕੜ ਦੀ ਇਸ ਗੱਲ ਤੇ ਉਹਨਾਂ ਨੇ ਸਗੋਂ ਉਲਟਾ ਇਹ ਕਿਹਾ ਵੀ ਸਰਬੱਤ ਖਾਲਸਾ ਦਾ ਕੀ ਸ਼੍ਰੋਮਣੀ ਕਮੇਟੀ, ਸਗੋਂ ਇਹ ਤਾਂ ਬਾਦਲ ਸਾਹਿਬ ਦਾ ਅਦਾਰਾ ਬਣ ਕੇ ਰਹਿ ਗਈ ਹੈ ਜੀ ਜੀ। ਇਹ ਗੱਲਾਂ ਹੁਣ ਇਹ ਕੰਟਰੋਵਰਸੀ ਹੋਰ ਵਧੇਗੀ ਆਉਣ ਵਾਲੇ ਸਮੇਂ ਦੇ ਵਿੱਚ। ਜਨਰਲ ਮੱਕੜ ਜਿਹੜੇ ਆ ਅਕਸਰ ਕਈ ਵਾਰੀ ਇੱਦਾਂ ਦੀ ਬਿਆਨਬਾਜ਼ੀ ਕਰ ਦਿੰਦੇ ਆ, ਉਹਨਾਂ ਤੇ ਕਈ ਵਾਰੀ ਨੁਕਤਾਚੀਨੀ ਵੀ ਉਹਨਾਂ ਦੀ ਹੁੰਦੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਬਿਆਨ ਦੇਣ ਲੱਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜ਼ਿੰਮੇਵਾਰ ਅਦਾਰਾ ਹੈ ਜਾਂ ਸੰਸਥਾ ਹੈ, ਉਹਦੇ ਮੁਖੀ ਨੂੰ ਬਿਆਨ ਦਿੰਦਿਆਂ ਪੂਰੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਪੇਤਲੇ ਕਿਸਮ ਦੇ ਬਿਆਨ ਜਿਹੜੇ ਆ ਸਗੋਂ ਫਜ਼ੂਲ ਕਿਸਮ ਦੀ ਜਿਹੜੀ ਕੰਟਰੋਵਰਸੀ ਹੈ ਉਹ ਸਿੱਖ ਭਾਈਚਾਰੇ ਦੇ ਵਿੱਚ ਛੇੜਦੇ ਆ। ਸੋ ਜਨਰਲ ਮੱਕੜ ਨੂੰ ਆਪਣੇ ਬਿਆਨ ਤੋਂ ਜ਼ਿਆਦਾ ਵਾਪਸ ਆਉਣਾ ਪਏਗਾ, ਨਹੀਂ ਤੇ ਇਹਦੇ ਤੇ ਕੰਟਰੋਵਰਸੀ ਆਉਣ ਵਾਲੇ ਦਿਨਾਂ 'ਚ ਹੋਰ ਵਧਣ ਵਾਲੀ ਹੈ ਜੀ 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 ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਤੇ ਭਾਜਪਾ ਦੀ ਮੀਟਿੰਗਾਂ ਕਹਿੰਦੇ ਆ ਜੀ ਹੋ ਰਹੀਆਂ ਨੇ, ਗੁਪਤ ਮੀਟਿੰਗਾਂ ਵੀ ਹੋ ਰਹੀਆਂ, ਸਾਹਮਣੇ ਵੀ ਹੋ ਰਹੀਆਂ ਆ। ਇਹ ਕਿਹਾ ਜਾ ਰਿਹਾ ਵੀ ਅੰਦਰ ਖਾਤੇ ਵੀ ਜੋ ਪਿੱਛੇ ਵਾਪਰਿਆ ਉਹਨੂੰ ਭੁੱਲ ਜਾਈਏ, ਇਹ ਹੁਣ ਇੱਕ ਨਵੀਂ ਸ਼ੁਰੂਆਤ ਕਰੀਏ, ਅਜੇ ਪੰਜਾਬ ਨੂੰ ਲੁੱਟਣਾ ਬਾਕੀ ਆ। ਬੜਾ ਅਜੀਬ ਕਿਸਮ ਦਾ ਮਾਹੌਲ ਹੈ। ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਲੱਗਦਾ ਹੈ ਕਿ ਜਦੋਂ ਰਾਜਨੀਤੀ ਜਿਹੜੀ ਹੈ ਸਾਫ਼ ਸੁਥਰੀ ਰਾਜਨੀਤੀ, ਸਵੱਛ ਰਾਜਨੀਤੀ ਜਿਹੜੀ ਹੈ, ਮਿਸ਼ਨਰੀ ਰਾਜਨੀਤੀ ਜਿਹੜੀ ਹੈ ਉਹ ਕਿਤੇ ਖੰਭ ਲਾ ਕੇ ਉਡਾ ਗਈ ਹੈ।
ਅੱਜ ਰਾਜਨੀਤੀ ਮਿਸ਼ਨ ਦੀ ਥਾਂ ਤੇ ਕਮਿਸ਼ਨ ਬਣ ਗਈ ਹੈ। ਮੈਂ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੈ ਵੀ ਪੰਜਾਬ ਦੇ ਵਿੱਚ RSS ਦੇਖਣ ਖਿਲਾ ਰਹੀ ਹੈ। RSS ਪੰਜਾਬ ਦੇ ਪਿੰਡਾਂ ਤੱਕ ਪਹੁੰਚ ਕਰ ਰਹੀ। RSS ਜਿਹੜੀ ਰਾਜਨੀਤੀ ਦਾ ਧੁਰਾ ਜਿਹੜਾ ਆ ਉਹ ਇੱਕ ਭਾਸ਼ਾ ਇੱਕ ਮੁਲਕ ਹੈ। ਇੱਕ ਮੁਲਕ ਵਿੱਚ ਇੱਕੋ ਭਾਸ਼ਾ ਹੋਣੀ ਚਾਹੀਦੀ ਹੈ, ਹਿੰਦੀ ਤੇ ਹਿੰਦੁਸਤਾਨੀ। ਤੇ ਜੇ ਇਸ ਹਿੰਦੁਸਤਾਨ ਦੇ ਵਿੱਚ ਬਾਕੀ ਧਰਮਾਂ ਦੇ ਲੋਕ ਰਹਿੰਦੇ, ਘੱਟ ਭਾਈਚਾਰਿਆਂ ਦੇ ਲੋਕ ਰਹਿੰਦੇ ਹੈ, ਤੇ ਉਹਨਾਂ ਨੂੰ ਮਿਲ ਕੇ ਰਹਿਣਾ ਪਏਗਾ। ਇੱਕ ਵਾਰ ਨਹੀਂ, ਜਦੋਂ ਤੋਂ ਨਵੀਂ ਸਰਕਾਰ ਆਈ ਹੈ ਕਈ ਵਾਰ ਸੋਕਾਰ ਜਿਹੜੇ ਆਪਣੇ ਆਪ ਨੂੰ ਹਿੰਦੂ ਵਿਦਵਾਨ ਕਹਿੰਦੇ ਹੈ ਜਾਂ ਹਿੰਦੂ ਆਗੂ ਕਹਿੰਦੇ ਹੈ, ਇਹ ਗੱਲ ਕਹਿ ਚੁੱਕੇ ਬਾਰ-ਬਾਰ ਕਿ ਸਾਰੇ ਜਿਹੜੇ ਭਾਰਤ ਰਹਿਣ ਵਾਲੇ ਹਿੰਦੂ ਹੈ। ਸਾਨੂੰ ਇਹਦੇ ਤੇ ਸਖਤ ਇਤਰਾਜ਼ ਹੈ ਜੀ। ਪੰਜਾਬ ਦੇ ਵਿੱਚ ਜੀ RSS ਏਦਾਂ ਆਪਣੇ ਏਜੰਡੇ ਨੂੰ ਲੈ ਕੇ ਜਾ ਰਹੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਕੋਈ ਲੱਗ ਲਪੇਟ ਨਹੀਂ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਕਸੀਜਨ ਜੇ ਕਿਸੇ ਨੇ ਮੁਹੱਈਆ ਕਰਵਾਈ ਤਾਂ ਉਸ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਹੈ ਜੀ। ਅੱਜ ਬਹੁਤ ਹੀ ਮੁਫੀਦ ਕਿਸਮ ਦਾ ਸਮਾਂ ਬਣਦਾ ਸੀ ਸ਼੍ਰੋਮਣੀ ਅਕਾਲੀ ਦਲ ਲਈ, ਜਦੋਂ ਭਾਰਤੀ ਜਨਤਾ ਪਾਰਟੀ ਦਿੱਲੀ 'ਚ ਆਪਣੀ ਹਕੂਮਤ ਕਾਇਮ ਕਰਨ ਤੋਂ ਬਾਅਦ ਇੱਕ ਸੁਪਰ ਈਗੋ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਈਗੋ ਨਹੀਂ, ਸੁਪਰ ਈਗੋ ਜੀ। ਤੇ ਉਹ ਪੰਜਾਬ ਦੇ ਵਿੱਚ ਇਕੱਲਿਆਂ ਜਿਹੜਾ ਵਿਚਰਨਾ ਚਾਹੁੰਦੀ ਹੈ। 2017 ਦੀਆਂ ਚੋਣਾਂ ਵੀ ਇਕੱਲਿਆਂ ਲੜਨਾ ਚਾਹੁੰਦੀ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਦਲ ਸਾਹਿਬ ਕਿਉਂ ਤਰਲੇ ਮਾਰ ਰਹੇ ਹੈ। ਅੱਜ ਬੜਾ ਮੁਫੀਦ ਸਮਾਂ ਬਾਦਲ ਸਾਹਿਬ ਲਈ ਤੇ ਸ਼੍ਰੋਮਣੀ ਅਕਾਲੀ ਦਲ ਲਈ ਵੀ ਘੱਟੋ ਘੱਟ ਜਿਹੜੀਆਂ ਉਹਨਾਂ ਦੀਆਂ ਮਾਨਤਾਵਾਂ ਹੈ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਏਜੰਡੇ ਹੈ ਜਾਂ ਸਿਧਾਂਤ ਹੈ, ਉਹਨਾਂ ਤੇ ਖੜੇ ਹੋ ਜਾਣ। ਸਿਧਾਂਤ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ? ਵੀ ਜਿਹੜੇ ਸੂਬੇ ਆ ਉਹ ਖੁਦ ਮੁਖਤਿਆਰ ਹੋਣੇ ਚਾਹੀਦੇ ਆ। ਸੂਬਿਆਂ ਨੂੰ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦਾ ਹੱਕ ਹੋਣਾ ਚਾਹੀਦਾ। ਕੁਝ ਜਿਹੜੇ 5-4 ਬਹੁਤ ਅਹਿਮ ਖੇਤਰ ਹੈ ਉੱਥੇ ਕੇਂਦਰ ਦਾ ਦਖਲ ਹੋਵੇ, ਬਾਕੀ ਜਿਹੜਾ ਸਾਰੇ ਖੇਤਰ ਵਿੱਚ ਸੂਬਿਆਂ ਦਾ ਆਪਣਾ ਅਧਿਕਾਰ ਹੋਵੇ। ਸੂਬੇ ਜਿਹੜੇ ਹੈ ਆਪਣੀ ਜਿਹੜੀ ਸਰੋਤ ਹੈ, ਜਿਹੜੇ ਉਹਦੇ ਸੋਰਸਸ ਉਹਨਾਂ ਆਪਣੀ ਕਹਿ ਲਓ ਵੀ ਪੰਜਾਬ ਦੀ ਜਿਹੜੀ ਜੱਕਲੇ ਪੰਜਾਬ ਦੇ ਵਾਲੇ ਗੱਲ ਕਰਦੇ ਹੋਈ ਪੰਜਾਬ ਦੀ ਆਰਥਿਕਤਾ ਦੇ ਪੂਰਾ ਜਿਹੜਾ ਕੰਟਰੋਲ ਉਹ ਪੰਜਾਬ ਦੀ ਹਕੂਮਤ ਦਾ ਹੋਵੇ, ਹਕੂਮਤ ਕੋਲ ਹੀ ਹੋਵੇ। ਪੰਜਾਬ ਦੇ ਪਾਣੀ ਪੰਜਾਬ ਦੇ ਕੋਲ ਹੋਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਕੋਲ ਹੋਣ, ਚੰਡੀਗੜ੍ਹ ਜੇ ਪੰਜਾਬ ਦਾ ਉਹਦੇ ਤੇ ਹੱਕ ਸਾਡਾ ਹੈ ਤੇ ਉਹਦੇ ਤੇ ਵੀ ਕੋਈ ਫੈਸਲਾ ਹੋਵੇ। ਇਹ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦੇ ਬਿਲਕੁਲ ਉਲਟ ਏਜੰਡੇ ਤੇ ਖੜੀ ਭਾਰਤੀ ਜਨਤਾ ਪਾਰਟੀ ਜਿਹੜੀ ਸਾਰੀ ਤਾਕਤ ਕੇਂਦਰ ਦੇ ਕੋਲ ਰੱਖਣਾ ਚਾਹੁੰਦੀ ਹੈ। ਤੇ ਅੱਜ ਬੜਾ ਚੰਗਾ ਸਮਾਂ ਸੀ ਕਿ BJP ਨਾਲ ਰਿਸ਼ਤਾ ਤੋੜ ਕੇ ਆਪਣੇ ਸਿਧਾਂਤਾਂ ਤੇ ਖੜੇ ਹੋਣ ਦਾ ਇੱਕ ਹੋਕਾ ਦਿੰਦਾ ਸੀ। ਪਰ ਬਦਕਿਸਮਤੀ ਇਹ ਹੈ ਵੀ ਚੰਡੀਗੜ੍ਹ ਦੇ ਵਿੱਚ ਸਾਂਝੀ ਮੀਟਿੰਗ ਹੋਈ ਹੈ BJP ਤੇ ਅਕਾਲੀ ਦਲ ਦੀ। ਉਹਦੇ 'ਚ ਬਾਦਲ ਸਾਹਿਬ ਨੇ ਇੱਕ ਤਰਲਾ ਹੀ ਮਾਰਿਆ ਵੀ ਪਿਛਲੀਆਂ ਗੱਲਾਂ ਭੁੱਲ ਜਾਓ, ਆਪਾਂ ਨਵੀਂ ਸ਼ੁਰੂਆਤ ਕਰੀਏ। ਯਾਨੀ ਹਾਲੇ ਪੰਜਾਬ ਦਾ ਹੋਰ ਜ਼ਿਆਦਾ ਬੁਰਾ ਹਾਲ ਕਰਨ ਦੀ ਜਿਹੜੀ ਜ਼ਰੂਰਤ ਹੈ, ਇਹਦਾ ਭਾਵ ਇਹ ਹੈ ਜਿਹੜੀ ਗੱਲ ਤੁਸੀਂ ਕਹੀ ਹੈ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਦੋਸ਼ ਹੈ ਉਹਦੇ ਤੇ ਵੀ ਪੰਜਾਬ ਦੇ ਸਿਰ ਤੇ ਲਿਆ ਕੇ ਬਿਠਾਤੀ RSS ਤੇ ਇਹਨੂੰ ਹੋਰ ਜ਼ਿਆਦਾ ਫੈਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਉਹਦੇ 'ਚ ਬਾਦਲ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਸਹਾਈ ਹੋਣ ਜਾ ਰਿਹਾ। ਇਹ ਮੈਨੂੰ ਲੱਗਦਾ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਇਸ ਵੇਲੇ ਹੈ ਜੀ। ਤੇ ਜਾਣ ਤੋਂ ਪਹਿਲਾਂ ਸੁਸ਼ੀਲ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਦਿੱਲੀ ਦੇ ਵਿੱਚ ਇਲੈਕਸ਼ਨ ਕੁਝ ਕੁ ਦਿਨਾਂ ਬਾਅਦ ਹੀ ਜਿਹੜੀ ਆ ਉਹ ਆਈ ਆ। ਪੈਰਾਸ਼ੂਟ ਕੈਂਡੀਡੇਟ ਕਿਰਨ ਬੇਦੀ ਆਪਣੇ ਪੁਰਾਣੇ ਬਿਆਨਾਂ ਤੋਂ ਬਾਰ-ਬਾਰ ਜਿਹੜੇ ਜੀ ਪਲਟ ਰਹੇ ਆ, ਕਿਸੇ ਇੰਟਰਵਿਊ ਦੇ ਵਿੱਚੋਂ ਚਲੇ ਜਾਂਦੇ ਆ। ਸੋ ਇਸ ਟਾਈਮ ਕੀ ਤੁਹਾਨੂੰ ਲੱਗਦਾ ਵੀ ਹਾਲਾਤ ਹੈਗੇ ਨੇ ਇਹ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ? ਦੇਖੋ, ਹਰ ਯਤਨ ਹੈ ਦਿੱਲੀ ਦੇ ਵਿੱਚ ਚੋਣ ਜਿੱਤਣ ਦਾ ਭਾਰਤੀ ਜਨਤਾ ਪਾਰਟੀ ਦਾ। ਉਹਦੇ ਯਤਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਆਗੂ ਸੀ ਆਮ ਆਦਮੀ ਪਾਰਟੀ ਦੇ, ਜਿਹੜੇ ਥੋੜ੍ਹੇ ਬਹੁਤ ਸੰਤੁਸ਼ਟ ਸੀਗੇ, ਉਹਨਾਂ ਨੂੰ ਜਿਹੜਾ BJP ਨੇ ਆਪਣੇ ਵੱਲ ਕੀਤਾ ਹੈ। ਤੇ ਕਿਰਨ ਬੇਦੀ ਨੂੰ ਵੀ BJP ਜਿਹੜੀ ਲੈ ਕੇ ਆਈ ਹੈ ਐਜ਼ ਏ ਕੈਂਡੀਡੇਟ, ਉਹਦਾ ਮਨਸ਼ਾ ਇਹੀ ਹੈ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਉਹਨਾਂ ਦੇ ਬੰਦਿਆਂ ਰਾਹੀਂ ਹੀ ਕੀਤਾ ਜਾਏ। ਪਹਿਲੀ ਫੇਲਰ ਹੈ ਭਾਰਤੀ ਜਨਤਾ ਪਾਰਟੀ ਦੀ ਜੀ। ਇਸ ਪਹਿਲਾਂ ਜਿੰਨੀਆਂ ਵੀ ਚੋਣਾਂ ਹੋਈਆਂ ਦਿੱਲੀ ਤੋਂ ਬਾਅਦ, ਜਿਹੜੀ ਦਿੱਲੀ 'ਚ ਸਰਕਾਰ ਬਣੀ ਹੈ BJP ਦੀ ਨਰਿੰਦਰ ਮੋਦੀ ਦੀ ਅਗਵਾਈ 'ਚ, ਉਸ ਤੋਂ ਬਾਅਦ ਜਿੰਨੀਆਂ ਵੀ ਸੂਬਿਆਂ ਦੀ ਚੋਣਾਂ ਹੋਈਆਂ ਉਹ ਨਰਿੰਦਰ ਮੋਦੀ ਦੇ ਨਾਂ ਤੇ ਲੜੀਆਂ ਗਈਆਂ। ਪਹਿਲੀ ਵਾਰ ਹੈ ਕਿ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਉਹ 'ਚ ਭੀੜਾਂ ਨਹੀਂ ਜੁੜੀਆਂ। ਇਸ ਕਰਕੇ ਖਤਰਾ ਪੈ ਗਿਆ BJP ਨੂੰ ਵੀ ਨਰਿੰਦਰ ਮੋਦੀ ਦੀ ਜਿਹੜੀ ਆ ਵਕਾਰ ਜਿਹੜਾ ਹੈ ਉਹ ਦਾਅ ਤੇ ਲੱਗ ਜਾਏਗਾ। ਸੋ ਲੜਾਈ ਲੜਨ ਵਾਸਤੇ ਨਰਿੰਦਰ ਮੋਦੀ ਦੀ ਥਾਂ ਦੇ ਉੱਤੇ ਕਿਰਨ ਬੇਦੀ ਨੂੰ ਲਿਆਂਦਾ ਗਿਆ। ਯਾਨੀ ਜੇ ਲੜਾਈ ਹੋਏਗੀ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਕਿਰਨ ਬੇਦੀ ਬਨਾਮ ਅਰਵਿੰਦ ਕੇਜਰੀਵਾਲ ਹੋਏਗੀ। ਜੇ ਉਹ ਜਿੱਤ ਗਏ BJP ਵਾਲੇ, ਫਿਰ ਬੱਲੇ ਬੱਲੇ ਨਰਿੰਦਰ ਮੋਦੀ ਦੀ ਕਲੋਨੀ ਹੈ ਵੀ ਨਰਿੰਦਰ ਮੋਦੀ ਕਰਕੇ ਜਿੱਤ ਹੋਈ ਹੈ।
ਜੇ ਹਾਰ ਗਈ ਬੀਜੇਪੀ ਤਾਂ ਸਾਰੀ ਹਾਰ ਦਾ ਠੀਕਰਾ ਕਨਵੇਦੀ ਦੇ ਸਿਰ ਤੇ ਪਲਣਾ ਹੈ। ਇਹ ਪਾਲਿਸੀ ਹੈ, ਇਹ ਡਰ ਹੈ ਆਮ ਆਦਮੀ ਪਾਰਟੀ ਦਾ, ਇੱਕ ਖੌਫ, ਇੱਕ ਡਰ ਹੈ ਜਿਹਦੇ ਵਿੱਚੋਂ ਨਵੀਂ ਰਣਨੀਤੀ ਜਿਹੜੀ ਹੈ ਬੀਜੇਪੀ ਨੇ ਘੜੀ ਹੈ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ, ਜਿਹੜੇ ਕੁਝ ਸਰਵੇ ਪਹਿਲਾਂ ਆਏ ਸੀ ਉਹਦੇ ਵਿੱਚ ਪੱਛੜ ਦੀ ਨਜ਼ਰ ਆਈ ਸੀ, ਪਰ ਜਿਹੜੇ ਤਾਜ਼ਾ ਸਰਵੇ ਆ ਰਹੇ ਆਮ ਆਦਮੀ ਪਾਰਟੀ ਲਗਭਗ ਬਰਾਬਰ ਦੀ ਧਿਰ ਬਣ ਕੇ ਖੜੀ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ। ਤੇ ਭਾਰਤੀ ਜਨਤਾ ਪਾਰਟੀ ਨੂੰ ਸਮਝ ਨਹੀਂ ਆ ਰਹੀ ਕੀ ਕਰਨਾ। ਇਸੇ ਕਰਕੇ ਬਾਦਲ ਸਾਹਿਬ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ, ਤਾਂ ਫਿਲਹਾਲ ਨੂੰ ਬਾਦਲ ਨੂੰ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਜੀ। ਇਸ ਕਰਕੇ ਵੀ ਜਿਹੜੀ ਸਿੱਖ ਵੋਟ ਹੈ, ਜਿਹੜਾ ਪ੍ਰਭਾਵ ਜਿੱਥੇ ਬਾਦਲ ਸਾਹਿਬ ਦਾ ਉਹ ਪ੍ਰਭਾਵ ਵਰਤ ਕੇ ਜਿਹੜੀ ਵੋਟ ਆ ਉਹ ਕਿਤੇ ਆਮ ਆਦਮੀ ਪਾਰਟੀ ਵੱਲ ਚੱਲ ਜਾਏ। ਜਿੱਦਾਂ ਦੀਆਂ ਖਬਰਾਂ ਪਹਿਲਾਂ ਆਈਆਂ ਸੀ ਕਿ ਅਕਾਲੀ ਦਲ ਦੁਖੀ ਹੋ ਕੇ ਅੰਦਰ ਖਾਤੇ ਆਪਣੇ ਵਰਕਰਾਂ ਨੂੰ ਮੈਸੇਜ ਕਨਵੇ ਕਰ ਰਿਹਾ ਸੀ ਕਿ ਵੋਟ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਨੂੰ ਪਾ ਜਾਓ। ਔਰ ਬੀਜੇਪੀ ਹਰ ਖਤਰੇ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਹੈ। ਇਸੇ ਕਰਕੇ ਕਦੇ ਮੁਆਵਜ਼ੇ ਦਾ ਨਾਟਕ ਹੁੰਦਾ ਹੈ, ਕਦੇ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ, ਕਦੇ ਕਿਰਨ ਬੇਦੀ ਨੂੰ ਲਿਆਂਦਾ ਜਾਂਦਾ ਹੈ ਐਜ਼ ਏ ਕੈਂਡੀਡੇਟ, ਤੇ ਕਦੇ ਪਦਮ ਵਿਭੂਸ਼ਣ ਦਿੱਤਾ ਜਾਂਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ। ਸੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮੁਕਾਬਲਾ ਬਰਾਬਰ ਦਾ ਹੈ। ਕਾਂਗਰਸ ਪਾਰਟੀ ਤੀਜੀ ਧਿਰ ਵੀ ਨਹੀਂ ਹੈ ਉੱਥੇ, ਕਾਂਗਰਸ ਪਾਰਟੀ ਦੀ 8 ਦੇ ਵਿੱਚੋਂ ਵੀ ਘੱਟ ਕੇ 4 ਸੀਟਾਂ ਰਹਿਣ ਵਾਲੀ ਹੈ। ਸੋ ਮੁੱਖ ਮੁਕਾਬਲਾ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ, ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਘੱਟੋ ਘੱਟ ਜਿੰਨੀ ਵੀ ਹੈ ਉਹ ਘੱਟੋ ਘੱਟ ਅਸੂਲਾਂ ਦੀ ਰਾਜਨੀਤੀ ਤੇ ਖੜੀ ਹੈ, ਤੇ ਜਿਹੜੀ ਲਹਿਦੇ ਦੀ ਰਾਜਨੀਤੀ ਹੈ ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਜਿਹਦਾ ਨੁਕਸਾਨ ਵੀ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਚੋਣਾਂ 'ਚ ਉਠਾਉਣਾ ਪੈ ਸਕਦਾ ਹੈ। ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ। ਇਹਨਾਂ ਖਬਰਾਂ ਦੇ ਪਿੱਛੇ ਕੀ ਹੈਗਾ ਆ ਉਸ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਦੀ ਜਿਹੜੀ ਹੈ ਜੀ ਇਹ ਕੋਸ਼ਿਸ਼ ਕੀਤੀ ਆ। ਸੋ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤਾਂ ਸੋ ਤੁਸੀਂ ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।